अस्सलाम वालेकुम दोस्तों, मैं हाफिज़ मोहम्मद शहजाद ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਤੇ ਦੋਸਤੋ ਅੱਜ 10 ਮਈ ਤੇ ਤਕਰੀਬਨ ਟਾਈਮ ਹੋ ਗਿਆ ਕੋਈ 6:30 ਹੋਣ ਵਾਲੇ ਨੇ, 6:20 ਹੋ ਗਏ ਤੇ ਅੱਜ ਤੁਹਾਨੂੰ ਤਾਜ਼ਾ ਤਰੀਨ ਜਿਹੜੇ ਇੰਡੀਆ ਤੇ ਪਾਕਿਸਤਾਨ ਦੇ ਹਾਲਾਤ ਨੇ ਉਹਨਾਂ ਦੀ ਅਪਡੇਟ ਦੇਣਾ। ਤੇ ਛੁੱਟੀ ਦਾ ਦਿਨ ਹੈ, ਕਾਫੀ ਲੋਕ ਜਿਹੜੇ ਸੁੱਤੇ ਹੋਏ, ਕੋਈ ਚਹਿਲ ਪਹਿਲ नहीं है ਤੇ ਕੋਈ ਸਰਗਰਮੀਆਂ नहीं हैं फिलहाल। ਤੇ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ 3-4 ਦਿਨਾਂ ਤੋਂ ਅਸੀਂ ਪਾਕਿਸਤਾਨੀ ਬੜੀਆਂ ਬੁਰੀਆਂ ਖਬਰਾਂ ਸੁਣ ਰਿਹਾ ਸੀ ਕਿ ਇੰਡੀਆ ਜਿਹੜਾ ਪਹਿਲੇ ਮਿਜ਼ਾਈਲ ਹਮਲੇ ਕੀਤੇ ਨੇ ਤੇ ਉਸ ਤੋਂ ਬਾਅਦ ਪਾਕਿਸਤਾਨ ਉਹਨਾਂ ਨੂੰ ਛੋਟਾ ਮੋਟਾ ਜਵਾਬ ਦਿੱਤਾ ਔਰ ਪਾਕਿਸਤਾਨ ਜਿਹੜਾ ਨਾ ਪੂਰੀ ਜ਼ਿੰਮੇਦਾਰੀ ਦੇ ਨਾਲ ਇੱਕ ਜ਼ਿੰਮੇਦਾਰ ਰਿਆਸਤ ਹੋਣੇ ਦੇ ਨਾਤੇ ਆਪਣਾ ਕੋਸ਼ਿਸ਼ ਕੀਤੀ ਕਿ ਇਸ ਜੰਗ ਤੋਂ ਬਚਿਆ ਵਜੇ। ਤੇ ਉਸ ਤੋਂ ਬਾਅਦ ਅਗਲੀ ਰਾਤ ਆਈ ਜਿਵੇਂ ਕਿ ਅਸੀਂ ਸੁਣਦੇ ਰਹੇ ਹਾਂ ਕਿ ਇੰਡੀਆ ਜਿਹੜਾ ਨਾ ਸਫੈਦ ਝੰਡੇ ਲਹਿਰਾ ਦਿੱਤੇ ਨੇ ਤੇ ਸਫੈਦ ਝੰਡੇ ਦਾ ਮਤਲਬ ਹੁੰਦਾ ਅਮਨ, ਕਿ ਇੰਡੀਆ ਜਿਹੜਾ ਨਾ ਅਮਨ ਦੇ ਵਾਸਤੇ ਪੈਗਾਮ ਦੇ ਦਿੱਤਾ ਸਫੈਦ ਝੰਡੇ ਲਹਿਰਾ ਕੇ। ਲੇਕਿਨ ਉਸ ਤੋਂ ਅਗਲੀ ਰਾਤ ਜਿਸ ਟਾਈਮ ਆਈ ਤੇ ਉਸ ਰਾਤ ਦੇ ਵਿੱਚ ਤੇ ਉਸ ਤੋਂ ਅਗਲੇ ਦਿਨ ਦੇ ਵਿੱਚ ਜਨਾਬ ਇੰਡੀਆ ਦੇ ਡਰੋਨ ਇਸ ਤਰ੍ਹਾਂ ਪਾਕਿਸਤਾਨ ਵਿੱਚ ਆਏ ਨੇ ਜਿਸ ਤਰ੍ਹਾਂ ਪਰਿੰਦੇ ਫਿਰ ਰਹੇ ਹੁੰਦੇ ਨੇ ਤੇ ਹੋਰ ਜਿਸ ਤਰ੍ਹਾਂ ਕੋਈ ਮਤਲਬ ਆਮ ਜਿਹੜਾ ਨਾ ਕੋਈ ਚੀਜ਼ ਫਿਰ ਰਹੀ ਹੁੰਦੀ, ਮੱਖੀਆਂ ਜਾਂ ਉਹ ਟੱਡੀ ਦਲ ਜਿਸ ਤਰ੍ਹਾਂ ਫਿਰ ਰਹੀ ਹੁੰਦੀ, ਇਸ ਤਰ੍ਹਾਂ ਇੰਡੀਆ ਦੇ ਮਿਜ਼ਾਈਲ ਆਪਣਾ ਡਰੋਨ ਆਏ ਤੇ ਉਹਨਾਂ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ ਦੇ ਉੱਤੇ ਹਮਲੇ ਕੀਤੇ ਤੇ। ਲੇਕਿਨ ਅੱਜ ਜਿਹੜਾ ਨਾ ਦੋਸਤੋ ਬੜੀ ਪਰੇਸ਼ਾਨ ਕੁਨ ਖਬਰ ਹੈ ਤੇ ਕੁਝ ਖੁਸ਼ੀ ਦੀ ਖਬਰ ਵੀ ਹੈ ਕਿ ਅੱਜ ਦੀ ਜਿਹੜੀ ਪਿਛਲੀ ਰਾਤ ਗੁਜ਼ਰੀ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਕਾਫੀ ਜਗ੍ਹਾ ਤੇ ਨਾ ਬੜੇ ਵੱਡੇ ਹਮਲੇ ਕੀਤੇ ਤੇ ਪਹਿਲੇ ਤੇ ਪਾਕਿਸਤਾਨ ਇਸ ਚੀਜ਼ ਦਾ ਜਵਾਬ ਨਹੀਂ ਦੇ ਰਿਹਾ। ਪਾਕਿਸਤਾਨ ਜਿਹੜਾ ਨਾ ਕੋਸ਼ਿਸ਼ ਕਰ ਰਹੀ ਹੈ ਕਿ ਜ਼ਿੰਮੇਦਾਰ ਰਿਆਸਤ ਹੋਣੇ ਦਾ ਸਬੂਤ ਦੇ ਰਹੀ ਤੇ ਜੰਗ ਤੋਂ ਬਚਣ ਦੀ ਪੂਰੀ ਆਪਣੀ ਨਾ ਕੋਸ਼ਿਸ਼ ਕਰ ਰਹੀ, ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰ ਰਹੀ। ਲੇਕਿਨ ਹੁਣ ਸਾਡੀ ਨਾ ਮਜਬੂਰੀ ਬਣ ਗਈ ਹੈ ਤੇ ਅਸੀਂ ਜਨਾਬ ਇਸ ਚੀਜ਼ ਦੇ ਨਾਲ ਬੜਾ ਖੁਸ਼ ਹਾਂ ਕਿ ਸਾਡੇ ਅੱਜ ਪਾਕਿਸਤਾਨ ਵੀ ਨਾ ਭਰਪੂਰ ਜਵਾਬ ਦਿੱਤਾ ਇੰਡੀਆ ਨੂੰ। ਤੇ ਪਹਿਲੇ ਇੰਡੀਆ ਜਿਹੜਾ ਨਾ ਸਾਡੇ ਮੁਲਕ ਵਿੱਚ ਜੰਗ ਵੇਖ ਕੇ ਤੇ ਉਹ ਟੀਲਾਂ ਦੇ ਉੱਤੇ ਬਹਿ ਕੇ ਨਾ ਖੁਸ਼ੀ ਮਨਾ ਰਹੀ ਤੇ ਖੁਸ਼ ਹੋ ਰਹੀ ਤੇ ਲੇਕਿਨ ਅੱਜ ਉਹਨਾਂ ਦੇ ਆਪਣੇ ਸ਼ਹਿਰਾਂ ਵਿੱਚ ਜਿਸ ਟਾਈਮ ਇਹ ਮਤਲਬ ਮਿਜ਼ਾਈਲ ਇਹ ਫਟੇ ਹੋ ਸਨ ਤੇ ਇਹ ਸੂਰਤ ਹਾਲ ਜਿਸ ਟਾਈਮ ਬਣੀ ਹੋ ਸੀ ਨਾ ਤੇ ਉਸ ਤੋਂ ਬਾਅਦ ਇੰਡੀਆ ਨੂੰ ਪਤਾ ਚੱਲਿਆ ਸੀ ਕਿ ਭਾਈ ਜੰਗ ਕੀ ਚੀਜ਼ ਹੁੰਦੀ। ਪਹਿਲੇ ਤੇ ਇੰਡੀਆ ਦੇ ਸ਼ਹਿਰੀਆਂ ਨੂੰ ਨਾ ਇਸ ਚੀਜ਼ ਦਾ ਪਤਾ ਕੋਈ ਨਹੀਂ, ਲੇਕਿਨ ਅੱਜ ਉਹਨਾਂ ਨੂੰ ਪਤਾ ਚੱਲਿਆ ਸੀ ਤੇ ਅਸੀਂ ਪਾਕ ਫੌਜ ਦੇ ਬਿਲਕੁਲ ਸ਼ਾਨਾ ਬਸ਼ਾਨਾ ਖੜੇ ਹਾਂ। ਅਸੀਂ ਪਾਕ ਫੌਜ ਦੇ ਬਿਲਕੁਲ ਨਾਲ ਹਾਂ, ਆਪਣੀ ਏਅਰ ਫੋਰਸ ਦੇ ਨਾਲ ਹਾਂ, ਨੇਵਲ ਦੇ ਨਾਲ ਹਾਂ ਤੇ ਭਰਪੂਰ ਜਿਹੜਾ ਨਾ ਅਸੀਂ ਤੇ ਇੱਕ ਚੀਜ਼ ਦੋਸਤੋ ਹੋਰ ਕਿ ਨਾ ਮਤਲਬ ਜੰਗ ਜਿਹੜੀ ਹੁੰਦੀ ਨਾ ਜੰਗ ਦੇ ਵਿੱਚ ਕਿਸੇ ਟਾਈਮ ਕੁਝ ਵੀ ਹੋ ਸਕਦਾ ਤੇ ਤਾਂ ਸਾਨੂੰ ਹਰ ਤਰ੍ਹਾਂ ਦੀ ਸੂਰਤ ਹਾਲ ਵਾਸਤੇ ਤਿਆਰ ਰਹਿਣਾ ਚਾਹੀਦਾ। ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਨਾ ਸਾਡੀਆਂ ਬਤੌਰ ਸ਼ਹਿਰੀ ਇਸ ਮੁਲਕ ਦੇ ਵਾਸੀ ਹੋਣ ਦੇ ਨਾਤੇ ਸਾਡੀਆਂ ਕੋਈ ਜ਼ਿੰਮੇਵਾਰੀਆਂ ਵੀ ਹਨ, ਉਹਨਾਂ ਨੂੰ ਵੀ ਸਾਨੂੰ ਜਿਹੜਾ ਨਾ ਨਿਭਾਉਣਾ ਚਾਹੀਦਾ ਕਿ ਜਿਸ ਤਰ੍ਹਾਂ ਪਹਿਲੇ ਆਮ ਰੂਟੀਨ ਵਿੱਚ ਅਸੀਂ ਗੈਰ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰਦੇ ਹਾਂ ਤੇ ਉਹਨਾਂ ਤੋਂ ਹਟ ਕੇ ਸਾਨੂੰ ਇੱਕ ਨਾ ਹਕਮਤ ਅਮਲੀ ਦੇ ਤਹਿਤ ਜਿਹੜਾ ਨਾ ਹੁਣ ਅਗਲੇ ਆਉਣ ਵਾਲੇ ਜਿਹੜੇ ਦਿਨ ਨੇ ਬੜੇ ਮੁਸ਼ਕਿਲ ਹਨ ਤੇ ਸਾਡੀ ਛੋਟੀ ਜਿਹੀ ਗਲਤੀ ਜਿਹੜੀ ਨਾ ਉਹ ਸਾਡੇ ਮੁਲਕ ਦਾ ਸਾਡੇ ਸ਼ਹਿਰ ਦਾ ਬੜਾ ਵੱਡਾ ਨੁਕਸਾਨ ਦਾ ਬਾਇਸ ਬਣ ਸਕਦੀ ਤੇ ਇਸ ਵਾਸਤੇ ਸਾਨੂੰ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਕਿ ਗੈਰ ਜ਼ਰੂਰੀ ਤੌਰ ਤੇ ਅਸੀਂ ਘਰਾਂ ਚੋਂ ਬਾਹਰ ਨਾ ਨਿਕਲੀਏ। ਉਸ ਤੋਂ ਬਾਅਦ ਖਾਸ ਕਰਕੇ ਰਾਤ ਨੂੰ ਜਿਹੜਾ ਨਾ ਲਾਈਟਾਂ ਤੋਂ ਜਿਹੜਾ ਨਾ ਬਿਲਕੁਲ ਗੁਰੇਜ਼ ਕਰੀਏ ਕਿ ਲਾਈਟਾਂ ਜਲਾਉਣ ਜਿਹੜਾ ਨਾ ਇਹ ਬਹੁਤ ਬੜਾ ਨੁਕਸਾਨ ਦਾ ਬਾਇਸ ਬਣ ਸਕਦਾ। ਤੋ ਇਸ ਤੋਂ ਇਲਾਵਾ ਜਿਹੜੀਆਂ ਅਫਵਾਹਾਂ ਹਨ ਨਾ ਉਹਨਾਂ 'ਤੇ ਕਿ ਇਹਦੇ ਨਾਲ ਤਵੱਜੋ ਨਾ ਦਈਏ ਤੇ ਸੁਣ ਕੇ ਜਿਹੜਾ ਨਾ ਇਹਦੇ ਦੇ ਨਾ ਫੈਲਾਈਏ ਜਦੋਂ ਤੱਕ ਕਿਸੇ ਗੱਲ ਦੀ ਅਸੀਂ ਤਸਦੀਕ ਨਾ ਕਰ ਲਈਏ। ਤੇ ਉਸ ਤੋਂ ਬਾਅਦ ਅੱਲਾਹ ਤਾਲਾ ਦੇ ਅੱਗੇ ਸਾਡੀ ਦੁਆ ਹੈ ਕਿ ਜੰਗ ਵੱਧ ਵੀ ਅਸੀਂ ਆਦੇ ਪਏ ਕਿ ਜੰਗ ਜਿਹੜੀ ਨਾ ਕੋਈ ਅੱਛੀ ਚੀਜ਼ ਨਹੀਂ ਹੈ, ਇੰਡੀਆ ਵਾਸਤੇ ਵੀ ਬੁਰੀ ਚੀਜ਼ ਹੈ, ਸਾਡੇ ਵਾਸਤੇ ਵੀ ਬੁਰੀ ਚੀਜ਼ ਹੈ। ਇਨਸਾਨੀਅਤ ਜਿਹੜੀ ਹੈ ਨਾ ਇਨਸਾਨੀਅਤ ਦੀ ਜਿਹੜਾ ਹੈ ਨਾ ਇਨਸਾਨੀਅਤ ਦੀ ਬਹੁਤ ਬੜੀ ਕੀਮਤ ਹੈ, ਇਨਸਾਨ ਦੀ ਜ਼ਿੰਦਗੀ ਦੀ ਬਹੁਤ ਬੜੀ ਕੀਮਤ ਹੈ, ਚਾਹੇ ਉਹ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਕਿਸੇ ਵੀ ਮਜ਼ਹਬ ਨਾਲ ਤਾਲੁਕ ਰੱਖਦਾ ਹੋਵੇ ਤੇ ਇਨਸਾਨ ਦੀ ਜ਼ਿੰਦਗੀ ਬਹੁਤ ਬੜੀ ਅਹਿਮੀਅਤ ਦੀ ਹਾਮਿਲ ਹੈ। ਤੇ ਇਸ ਵਾਸਤੇ ਅਸੀਂ ਵੱਧ ਵੀ ਆਦੇ ਪਏ ਕਿ ਇੰਡੀਆ ਨੂੰ ਵੀ ਚਾਹੀਦਾ ਸਬਰ ਤਹਮੁਲ ਦਾ ਮੁਜ਼ਾਹਰਾ ਕਰੇ ਤੇ ਅਸੀਂ ਤਾਂ ਪਹਿਲੇ ਹੀ ਸਬਰ ਤਹਮੁਲ ਦਾ ਮੁਜ਼ਾਹਰਾ ਸਾਡਾ ਮੁਲਕ ਕਰ ਰਿਹਾ, ਸਾਡੀ ਫੌਜ ਕਰ ਰਹੀ, ਸਾਰੇ ਕਰ ਰਹੇ ਸੀ। ਲੇਕਿਨ ਇੰਡੀਆ ਬਾਰ ਸਾਡੇ ਇਨਸਾਨ ਜਿਹੜਾ ਨਾ ਉਹ ਕਹਿ ਰਹੇ ਕਿ ਜਾਂ ਚੈੱਕ ਕਰ ਰਹੀ ਤੇ ਬਾਰ ਸਾਡੇ 'ਤੇ ਹਮਲੇ ਕਰ ਰਹੀ ਤੇ ਸਾਡੀ ਮਜਬੂਰੀ ਬਣ ਗਈ ਤੇ ਹੁਣ ਵੀ ਅਸੀਂ ਆਦੇ ਹਾਂ ਕਿ ਅੱਲਾਹ ਤਾਲਾ ਆਪਣਾ ਰਹਿਮ ਕਰੇ, ਆਪਣਾ ਕਰਮ ਕਰੇ ਸਾਡੇ ਮੁਲਕ ਤੇ ਸਾਡੇ ਮੁਲਕ ਨੂੰ ਆਪਣੀ ਹਿਫਜ਼ ਅਮਾਨ ਵਿੱਚ ਰੱਖੇ ਤੇ ਅੱਲਾਹ ਤਾਲਾ ਸਾਨੂੰ ਇਸ ਜੰਗ ਤੋਂ ਬਚਾਵੇ, ਉਹਨਾਂ ਨੂੰ ਵੀ ਬਚਾਵੇ, ਸਾਨੂੰ ਵੀ ਬਚਾਵੇ ਕਿਉਂ ਜੇ ਅੱਛੀ ਚੀਜ਼ ਨਹੀਂ ਹੈ। ਕਿਉਂ ਜੇ ਸਾਡੇ ਦੋਵਾਂ ਮੁਲਕਾਂ ਦੇ ਸ਼ਹਿਰੀ ਪਹਿਲੇ ਹੀ ਜਿਹੜਾ ਨਾ ਬੜੀ ਗੁਰਬਤ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ, ਬੜੀ ਕਸਮਪੁਸੀ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ, ਬਹੁਤ ਜ਼ਿਆਦਾ ਮਸਾਇਲ ਹਨ ਸਾਡੇ ਆ ਵੀ ਉਹਨਾਂ ਦੇ ਆ ਵੀ, ਸਿਰਫ ਸਾਡੇ ਆ ਨਹੀਂ ਉਹਨਾਂ ਦੇ ਆ ਵੀ, ਉਹਨਾਂ ਦੇ ਮੁਲਕ ਵਿੱਚ ਵੀ ਕਾਫੀ ਮਸਾਇਲ ਹਨ ਤੇ
बड़ियां परेशानियां न ते अल्लाह ताला जो है ना सानूं कोशिश तो है कि सानूं इस तो बचने की तौफीक देवे, उन्होंने भी सब्र तहम्मुल नाल रहने की तौफीक देवे, सन भी देवे। लेकिन अगर वह साढ़े उत्ते जंग मुसलत की वेंदी तो वह मजबूरी बन वेंदी। ते अल्लाह ताला सब दामियो नासर रवे। पाकिस्तान जिंदाबाद, पाक फौज पाइंदाबाद।